ਜੀ, ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੋਦੀ ਸਾਹਿਬ ਦੀ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਉਹਨਾਂ ਨੇ ਭਾਸ਼ਣ ਦਿੱਤਾ ਤੇ ਭਗਵੰਤ ਮਾਨ ਤਾਂ ਖੁਦ ਕਦੇ ਤੰਜ਼ ਕਰਦੇ ਹੁੰਦੇ ਸੀਗੇ, ਕਹਿੰਦੇ ਵੀ ਲਾਲ ਕਿਲ੍ਹੇ ਤੋਂ ਜਿਹੜਾ ਭਾਸ਼ਣ ਦਿੱਤਾ ਜਾਂਦਾ ਉਹ ਕਬੂਤਰਾਂ ਨੂੰ ਵੀ ਰਟ ਗਿਆ। ਬਿਲਕੁਲ, ਜਦੋਂ ਜੀ। ਜੀ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਸੀ ਉਹ ਇਹ ਹੈ ਕਿ ਹਰ ਵਾਰ ਰਟਿਆ-ਰਟਾਇਆ ਭਾਸ਼ਣ ਹੁੰਦਾ ਹੈ ਸ਼ਰਮਾ ਜੀ। ਇਸ ਵਾਰੀ ਦੇ ਭਾਸ਼ਣ 'ਚ ਕਿਉਂਕਿ ਹਰ ਐਨਾਲਿਸਟ, ਹਰ ਪੜਚੋਲ ਕਰਨ ਵਾਲਾ ਜਿਹੜਾ ਸ਼ਖਸ ਹੈ, ਜਰਨਲਿਸਟ ਹੈ, ਉਹ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਦੇਖਦਾ ਹੈ। ਜਿਹੜਾ ਇਸ ਵਾਰ ਦਾ ਭਾਸ਼ਣ ਦਿੱਤਾ ਹੈ, ਖਾਸ ਕਰਕੇ ਨਾਰੀ ਸ਼ਕਤੀ ਤੇ ਹੋਰ ਕਈ ਗੱਲਾਂ ਨੂੰ ਪ੍ਰਧਾਨ ਮੰਤਰੀ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਜਿਹੜਾ ਅੱਜ ਦਾ ਭਾਸ਼ਣ ਹੈ, ਇਹਦੀ ਬਾਬਤ ਮੈਂ ਪੁੱਛਣਾ ਹੈ ਵੀ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਤੁਹਾਡੇ ਨੁਕਤੇ ਨਿਗਾਹ ਤੋਂ ਲੱਗਦਾ? ਪ੍ਰਵੀਨ ਜੀ, 75ਵੇਂ ਆਜ਼ਾਦੀ ਅੰਮ੍ਰਿਤ ਮਹੋਤਸਵ ਦੇ ਮੌਕੇ ਲਾਲ ਕਿਲ੍ਹੇ ਤੋਂ ਖੜ ਕੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਭਾਸ਼ਣ ਬਾਕਮਾਲ ਸੀ। ਬੜਾ ਕਮਾਲ ਦਾ ਭਾਸ਼ਣ। ਮਤਲਬ ਮੈਂ ਪ੍ਰਧਾਨ ਮੰਤਰੀ ਤੋਂ ਅੱਜ ਤੱਕ ਕਦੇ ਅਜਿਹਾ ਭਾਸ਼ਣ ਨਹੀਂ ਸੁਣਿਆ। ਜਿੰਨੀ ਅੰਦਾਜ਼, ਜਿੰਨਾ ਸਟਾਈਲ, ਜਿੰਨਾ ਸਟਾਇਰ, ਜਿੰਨੀ ਫਿਕਰ ਹੈ, ਜਿੰਨਾ ਭਾਵੁਕਪਣਾ ਨਰਿੰਦਰ ਮੋਦੀ ਦੇ ਭਾਸ਼ਣ 'ਚ ਹੈ, ਉਹਨਾਂ ਪਹਿਲੇ ਪ੍ਰਧਾਨ ਮੰਤਰੀਆਂ ਕੋਲ ਨਹੀਂ ਸੀ। ਉਹ ਪਹਿਲਾ ਪ੍ਰਧਾਨ ਮੰਤਰੀਆਂ ਦਾ ਮੇਰਾ ਸਕ੍ਰਿਪਟ ਰਾਈਟਰ ਵੀ ਇੱਕੋ ਹੁੰਦਾ ਸੀ, ਅੰਦਾਜ਼ ਵੀ ਇੱਕੋ ਹੁੰਦਾ ਸੀ, ਤੇ ਇਸੇ ਲਈ ਭਗਵੰਤ ਮਾਨ ਕਹਿੰਦੀ ਸੀ ਕਿ ਹੁਣ ਤਾਂ ਲਾਲ ਕਿਲ੍ਹੇ ਦੇ ਕਬੂਤਰਾਂ ਨੂੰ ਵੀ ਰੱਟ ਗਿਆ। ਪਰ ਇਹਨਾਂ ਦੇ ਭਾਸ਼ਣ 'ਚ ਹਰ ਵਾਰ ਢੰਗ ਵੀ ਵੱਖਰਾ ਹੁੰਦਾ ਹੈ, ਰੰਗ ਵੀ ਵੱਖਰਾ ਹੁੰਦਾ ਹੈ, ਸ਼ੈਲੀ ਵੀ ਵੱਖਰੀ ਹੁੰਦੀ ਹੈ, ਪੱਗ ਦਾ ਰੰਗ ਵੀ ਬਦਲਿਆ ਹੁੰਦਾ, ਝੱਗਾ ਵੀ ਬਦਲਿਆ ਹੁੰਦਾ, ਜੈਕਟ ਵੀ ਨਵੀਂ ਹੁੰਦੀ ਹੈ, ਫੋਟੋਗ੍ਰਾਫਰ ਵੀ ਨਵੇਂ ਹੁੰਦੇ ਨੇ, ਲੋਕਾਂ ਨੂੰ ਪਰੇ ਕਰਕੇ ਫੋਟੋ ਵੀ ਖਿਚਾਉਣੀ ਹੈ, ਫਰੇਮ 'ਚ ਮੈਂ ਰਵਾਂ। ਤੇ ਜਦੋਂ ਮੈਕ ਮਿਲ ਜਾਵੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ, ਫਿਰ ਤਾਂ ਪੁੱਛੋ ਨਾ। ਫਿਰ ਤਾਂ ਉਹ ਕਹਿੰਦੇ ਬਸ ਸਾਰਾ ਕੁਛ ਮੈਂ ਹੀ। ਮਤਲਬ ਕਿ ਕੋਈ ਕਮੀ ਨਹੀਂ ਛੱਡੀ। 75ਵੇਂ ਸਾਲ ਤੇ ਜਿਹੜਾ ਭਾਸ਼ਣ ਹੋਣਾ ਚਾਹੀਦਾ ਸੀ ਉਹੀ ਭਾਸ਼ਣ ਸੀ। ਪਰ ਕੀ ਜੋ ਕੁਝ ਭਾਸ਼ਣ ਸੀ ਉਹ ਕੁਝ ਹਕੀਕਤ 'ਚ ਹੈ? ਬਿਲਕੁਲ ਨਹੀਂ ਹੈ। ਸਵਾਲ ਇਹ ਹੈ ਕਿ ਤੁਹਾਡੀ ਕਰਨੀ ਔਰ ਕਥਨੀ 'ਚ ਕਿੰਨਾ ਫਰਕ ਹੈ। ਮੈਨੂੰ ਲੱਗਦਾ ਨਰਿੰਦਰ ਮੋਦੀ ਕੱਲ ਆਪਣਾ ਭਾਸ਼ਣ ਬੋਲਦੇ ਬੋਲਦੇ ਅੰਦਰ ਜਾਂ ਹੱਸਦੇ ਹੋਣੇ ਜਾਂ ਰੋਂਦੇ ਹੋਣੇ ਕਿ ਮੈਂ ਬੋਲ ਕੀ ਰਿਹਾ, ਮੇਰੀ ਜੀਭ ਤੇ ਆ ਕੀ ਰਿਹਾ, ਹਕੀਕਤ 'ਚ ਅਸੀਂ ਕੀ ਹਾਂ। ਬਿਲਕੁਲ ਜੀ। ਮਤਲਬ ਕਿੱਥੋਂ ਸ਼ੁਰੂ ਕਰਾਂ ਮੈਂ ਪ੍ਰਵੀਨ ਜੀ? ਗੱਲ ਕੀਤੀ ਉਹਨਾਂ ਨੇ ਸਾਂਝੀਵਾਲਤਾ ਦੀ ਕਿ ਦੇਸ਼ ਦੇ ਵਿੱਚ ਸਾਂਝੀਵਾਲਤਾ ਹੋਣੀ ਚਾਹੀਦੀ ਆ। ਦੇਸ਼ 'ਚ ਸਾਂਝੀਵਾਲਤਾ ਨਾਲ ਰਹਿ ਰਹੇ ਹਾਂ ਅਸੀਂ, ਆਜ਼ਾਦੀ ਦੇ 75 ਸਾਲ ਹੋ ਗਏ। ਕਿਹੜੀ ਸਾਂਝੀਵਾਲਤਾ ਜਨਾਬ? ਉਹ ਸਾਂਝੀਵਾਲਤਾ ਦੀ ਗੱਲ ਕਰਦੇ ਹੋ ਜਦੋਂ ਤੁਸੀਂ ਦੋ ਪਿਆਰ ਕਰਨ ਵਾਲਿਆਂ ਨੂੰ ਵੀ ਧਰਮਜਾਤ ਦੇ ਹਵਾਲੇ ਨਾਲ ਦੇਖਦੇ ਹੋ, ਜਦੋਂ ਤੁਸੀਂ ਕਾਰਾਂ ਗੱਡੀਆਂ ਵੀ ਇਹ ਫਰੋਲਦੇ ਹੋ ਕਿ ਜੇ ਗਊ ਲੈ ਕੇ ਚੱਲਿਆ ਤਾਂ ਕੌਣ ਲੈ ਕੇ ਚੱਲਿਆ, ਜੇਕਰ ਤੁਸੀਂ ਲੋਕਾਂ ਦੇ ਫਰਿੱਜ ਦੇ ਵਿੱਚ ਵੀ ਜਾ ਕੇ ਖੁਸ਼ਬੂਆਂ ਲੈਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਹੜਾ ਮੀਟ ਰੱਖਿਆ, ਕਿਹੜੇ ਸਾਂਝੀਵਾਲਤਾ ਦੀ ਗੱਲ ਕਰਦੇ ਹੋ ਸੀ? ਜਦੋਂ ਰੇਹੜੀਆਂ, ਫਲਾਂ ਦੀਆਂ ਰੇਹੜੀਆਂ ਦੇ ਉੱਤੇ ਜਾ ਕੇ ਵੀ ਆਧਾਰ ਕਾਰਡ ਚੈੱਕ ਕਰਦੇ ਹੋ ਕਿ ਕਿਹੜਾ, ਕਿਉਂ ਨਹੀਂ ਰੋਕਿਆ ਉਹਨਾਂ ਨੂੰ ਕਿ ਭਾਈ ਦੇਸ਼ ਦੀ ਕੁਰਬਾਨੀ 'ਚ ਸਭ ਦਾ ਯੋਗਦਾਨ ਹੈ। ਤੁਸੀਂ ਨਾਂ ਲੈ ਰਹੇ ਸੀ ਕੱਲ, ਮੈਂ ਦੇਖਿਆ ਮਹਾਤਮਾ ਗਾਂਧੀ ਵੀ ਹੈ, ਨਹਿਰੂ ਵੀ ਹੈ, ਊਧਮ ਸਿੰਘ ਵੀ, ਭਗਤ ਸਿੰਘ ਵੀ, ਚੰਦਰ ਸ਼ੇਖਰ ਵੀ ਹੈ, ਰਾਜਗੁਰੂ ਸੁਖਦੇਵ ਵੀ, ਤੇ ਉਹਨਾਂ 'ਚ ਸਾਵਰਕਰ ਕਿੱਥੋਂ ਆ ਗਿਆ ਜਨਾਬ? ਬੜਾ ਹੈਰਾਨੀ ਹੋਈ ਸਾਨੂੰ ਤਾਂ ਕਿ ਆ ਕਿੱਥੋਂ। ਕੱਲ ਲੋਕ ਹੈਰਾਨ ਸੀ ਕਿ ਜਨਾਬ ਕਿਹੜੀ ਕੈਟਾਗਰੀ 'ਚ ਖੜੇ ਕਰ ਰਹੇ ਹੋ? ਗਾਂਧੀ ਔਰ ਭਗਤ ਸਿੰਘ ਨੂੰ ਲੈ ਕੇ ਲੋਕਾਂ 'ਚ ਵਿਰੋਧਾਭਾਸ ਹੋ ਸਕਦਾ ਹੈ, ਪਰ ਉਹਨਾਂ ਦੇ ਨਿਸ਼ਾਨੇ ਨੂੰ ਲੈ ਕੇ ਨਹੀਂ। ਦੋਵਾਂ ਦਾ ਨਿਸ਼ਾਨਾ ਤਾਂ ਆਜ਼ਾਦੀ ਸੀ ਨਾ, ਤਰੀਕਾ ਵੱਖਰਾ ਹੋ ਸਕਦਾ ਹੈ, ਇੱਕ ਦੂਏ ਨੂੰ ਲੈ ਕੇ ਕੁਝ ਟਕਰਾਅ ਹੋ ਸਕਦਾ ਹੈ, ਬਾਬਾ ਸਾਹਿਬ ਅੰਬੇਦਕਰ ਔਰ ਮਹਾਤਮਾ ਗਾਂਧੀ ਨੂੰ ਲੈ ਕੇ ਟਕਰਾਅ ਹੋ ਸਕਦਾ ਹੈ, ਪਰ ਮਨਸ਼ਾ ਨੂੰ ਨਹੀਂ। ਤੇ ਇੱਥੇ ਸਾਵਰਕਰ ਦੀ ਮਨਸ਼ਾ ਜਾਂ ਉਹਨਾਂ ਦੇ ਸਾਥੀਆਂ ਦੀ ਮਨਸ਼ਾ ਕੌਣ ਜਾਣਦਾ? ਕਿਹਨੂੰ ਨਹੀਂ ਪਤਾ ਭਾਰਤ ਨੂੰ ਕਿ ਆਜ਼ਾਦੀ ਦੇ ਸਮੇਂ ਕਿਹੜੇ ਕੁਰਬਾਨ ਹੋਣ ਲਈ ਤਿਆਰ ਸੀ, ਕਿਹੜੇ ਮਾਫੀਨਾਮੇ ਲਿਖ ਰਹੇ ਸੀ, ਕਿਹੜੇ ਸਜ਼ਾਵਾਂ ਤੋਂ ਬਚਣ ਲਈ ਭੱਜ ਰਹੇ ਸੀ, ਤੇ ਕਿਹੜੇ ਯੂਨੀਵਰਸਿਟੀਆਂ ਦੇ ਕੈਂਪਸਾਂ ਦੇ ਵਿੱਚ ਟੌਟ ਬਣ ਕੇ ਅੰਗਰੇਜ਼ਾਂ ਨੂੰ ਦੱਸਦੇ ਸੀ ਕਿ ਇੱਥੇ ਅੱਜ ਮੀਟਿੰਗ ਹੋਣੀ ਹੈ, ਤੇ ਉਹ ਰਾਜ ਸੱਤਾ ਵੀ ਭੋਗੀ ਜੀ। ਸੋ ਕਿਹੜੀ ਸਾਂਝੀਵਾਲਤਾ, ਕਿਹੜਾ ਰਾਸ਼ਟਰ ਪਿਆਰ? ਫਿਰ ਗੱਲ ਕੀਤੀ ਵਿਰਾਸਤ ਦੀ ਕਿ ਵਿਰਾਸਤ ਸਾਂਭਣ ਦੀ ਲੋੜ ਹੈ। ਕਮਾਲ ਆ ਜਨਾਬ, ਜਿਨ੍ਹਾਂ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਸ਼ਹਿਰਾਂ ਦੇ ਨਾਮ ਬਦਲੇ ਗਏ ਹੋਣ, ਜਿਨ੍ਹਾਂ ਦੇ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਸੰਸਥਾਵਾਂ ਦੇ ਨਾਮ ਬਦਲੇ ਗਏ ਹੋਣ, ਜਿਨ੍ਹਾਂ ਦੇ ਰਾਜ ਵਿੱਚ ਸਭ ਤੋਂ ਜ਼ਿਆਦਾ ਸਨਮਾਨਾਂ ਦੇ ਨਾਮ, ਸੂਬਿਆਂ ਦੇ ਨਾਮ, ਹਲਕਿਆਂ ਦੇ ਨਾਮ, ਇਲਾਕਿਆਂ ਦੇ ਨਾਮ ਬਦਲੇ ਗਏ ਹੋਣ, ਉਹ ਵਿਰਾਸਤ ਦੀ ਗੱਲ ਕਰਦੇ ਨੇ। ਕਿਹੜੀ ਵਿਰਾਸਤ ਸਾਂਭ ਰਹੇ ਹੋ ਤੁਸੀਂ ਜੀ? ਸੋ ਇਹ ਧਾਰਮਿਕ ਸੰਸਥਾ ਸਾਡੀਆਂ ਕਿਵੇਂ ਸੰਗਮਰ ਮਰ ਕੇ ਸਾਡੀ ਵਿਰਾਸਤ ਖਤਮ ਕਰ ਰਹੀਆਂ ਨੇ? ਕਦੇ ਉਹਨਾਂ ਵੱਲ ਝਾਤ ਮਾਰੀ? ਕਦੇ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਨਹੀਂ? ਸੋ ਜੇਕਰ ਇੰਦਰਾ ਦੇ ਨਾਂ ਤੇ, ਰਾਜੀਵ ਦੇ ਨਾਂ ਤੇ ਕੋਈ ਸਨਮਾਨ ਚੱਲ ਰਿਹਾ ਤਾਂ ਉਹ ਸਮਝ ਆਉਂਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਨ ਲਈ ਕੀਤਾ, ਉਹ ਬਦਲੋ। ਪਰ ਜਨਾਬ ਤੁਸੀਂ ਆਪਣੇ ਨਾਂ ਤੇ ਵੀ ਸਟੇਡੀਅਮ ਬਣਾ ਲੈਂਦੇ ਹੋ, ਉਹ ਕਿਉਂ ਫਿਰ? ਸੋ ਇਸ ਲਈ ਉਹ ਕਿਉਂ? ਉਹ ਤੁਸੀਂ ਜੇਕਰ ਪਹਿਲਾਂ ਮੁਗਲਾਂ ਦੇ ਸਮੇਂ, ਅੰਗਰੇਜ਼ਾਂ ਦੇ ਸਮੇਂ ਕਿਸੇ ਥਾਵਾਂ ਦੇ ਕੋਈ ਨਾਮ ਨੇ ਤਾਂ ਉਹ ਸਾਡੇ ਜਜ਼ਬਾਤਾਂ ਨਾਲ ਜੁੜੇ ਨੇ, ਚਾਹੇ ਉਹ ਸਾਡੇ ਖਿਲਾਫ ਸੀ ਚਾਹੇ ਸਾਡੇ ਹੱਕ 'ਚ ਸੀ, ਸਾਨੂੰ ਉਹ ਸਾਰੀਆਂ ਚੀਜ਼ਾਂ ਯਾਦ ਕਰਾਉਂਦੀਆਂ ਨੇ।
ਤੇ ਤੁਸੀਂ ਉਹਨਾਂ ਦਾ ਨਾਮਕਰਨ ਮਿਟਾ ਰਹੇ ਹੋ, ਤੁਸੀਂ ਉਹਦੀ ਹੋਂਦ ਮਿਟਾ ਰਹੇ ਹੋ। ਸੋ ਵਿਰਾਸਤ ਨੂੰ ਕੌਣ ਢਹਿ ਢੇਰੀ ਕਰ ਰਿਹਾ ਪ੍ਰਵੀਨ ਜੀ? ਤੇ ਇਸ ਲਈ ਬੋਲ ਕੁਛ ਰਹੇ ਹੋ ਤੇ ਕਰ ਕੁਛ ਰਹੇ ਹੋ। ਫਿਰ ਗੱਲ ਕੀਤੀ ਕਿ ਨਾਰੀ ਸ਼ਕਤੀ, ਭਾਵੁਕ ਹੋ ਗਏ, ਅੱਖਾਂ ਭਰ ਆਈਆਂ, ਬੜਾ ਫਿਕਰ ਆਇਆ ਕਿ ਹਾਂ ਨਾਰੀ ਦੇ ਲਈ ਸ਼ਬਦ ਨਹੀਂ ਸਹੀ ਵਰਤੇ ਜਾਂਦੇ, ਉਹਨਾਂ ਨੂੰ ਬਣਦਾ ਹੱਕ ਨਹੀਂ ਮਿਲਦਾ। ਕਿਹਨੇ ਦੇਣਾ ਹੱਕ? ਜੀ, ਸਰਕਾਰ। ਦੇਸ਼ ਦੇ ਤਖਤ ਤੇ ਤੁਸੀਂ ਬੈਠੇ ਹੋ, ਤੇ ਤਖਤ ਤੇ ਬੈਠੇ ਨਰਿੰਦਰ ਮੋਦੀ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਨਾਬ ਜਦੋਂ ਐਕਟੀ ਟਿਕਟਾਂ ਵੰਡੀਆਂ ਸੀ MP ਦੀਆਂ, ਕਿੰਨੀਆਂ ਬੀਬੀਆਂ ਨੂੰ ਦਿੱਤੀਆਂ? ਮੈਂ ਪੁੱਛਣਾ ਚਾਹੁੰਦਾ ਕਿ ਮਹਾਰਾਸ਼ਟਰ 'ਚ ਤਾਜੀ ਸਰਕਾਰ ਬਣਾਈ ਹੈ, ਆ ਭਾਸ਼ਣ ਦੇਣ ਤੋਂ ਚੰਦ ਦਿਨ ਪਹਿਲਾਂ ਕਿੰਨੀਆਂ ਬੀਬੀਆਂ ਨੂੰ ਮੰਤਰੀ ਬਣਾਤਾ? ਦੱਸ ਦੇਣ। ਗੁਜਰਾਤ 'ਚ ਕਿੰਨੀਆਂ ਬੀਬੀਆਂ ਮੰਤਰੀ ਨੇ? ਤੁਹਾਡੀ ਕੈਬਨਿਟ 'ਚ ਕਿੰਨੀਆਂ ਮੰਤਰੀ ਨੇ? ਦੱਸ ਦੇਣ। ਸੋ ਇਸ ਲਈ ਸਨਮਾਨ ਕਹਿਣ ਨਾਲ ਨਹੀਂ, ਕਰਨ ਨਾਲ ਹੈ। ਚਿਰਾਂ ਤੋਂ ਮੰਗ ਚੱਲੀ ਆਉਂਦੀ ਹੈ ਕਿ 33% ਰਾਖਵਾਂਕਰਨ ਕਰੋ ਬੀਬੀਆਂ ਦਾ, ਤੇ ਕਿਉਂ ਨਹੀਂ ਕਰਦੇ? ਫਿਰ ਲਿਆਓ ਨਾ ਮਤਾ। ਉਸ ਮਸਲੇ ਦੇ ਉੱਤੇ ਨਹੀਂ ਆਉਣ ਨੂੰ ਤਿਆਰ ਹੈ। ਇਹ ਵੱਡਾ ਸਵਾਲ ਹੈ। ਇਸ ਲਈ ਕਹਿਣੀ ਤੇ ਕਰਨੀ 'ਚ ਸ਼ਰੇਆਮ ਉੱਥੇ ਫਰਕ ਨਜ਼ਰ ਆਇਆ। ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ। ਭਾਈ ਵਿਗਿਆਨ ਤੇ ਅਨੁਸੰਧਾਨ ਤਾਂ ਠੀਕ ਆ, ਪਰ ਮੈਨੂੰ ਦੱਸ ਦਿਓ ਨਾ ਕਿ ਜੈ ਜਵਾਨ ਜੈ ਕਿਸਾਨ ਦਾ ਨਾਰਾ ਤੁਹਾਡੇ ਮੂੰਹੋਂ ਫੱਬਦਾ? ਜੀ ਬਿਲਕੁਲ ਸਹੀ ਹੈ। ਕਿਹੜੇ ਜਵਾਨ ਦੀ ਗੱਲ ਕਰਦੇ ਨੇ ਮੋਦੀ ਜੀ? ਉਹਨਾਂ ਦੀ ਜਿਨ੍ਹਾਂ ਨੇ ਇਹਨਾਂ ਦੇ ਰਾਜ ਭਾਗ ਦੌਰਾਨ ਸ਼ਹਾਦਤਾਂ ਦਿੱਤੀਆਂ ਹੈ, ਬੱਸਾਂ ਤੇ ਉਹ ਗੱਡੀਆਂ ਤੱਕ ਉੜ ਗਈਆਂ ਉਹਨਾਂ ਦੀਆਂ, ਤੇ ਤੁਸੀਂ ਉਹਨਾਂ ਦੀਆਂ ਤਖਤੀਆਂ ਆਪਣੀਆਂ ਰਾਜਨੀਤਿਕ ਸਟੇਜਾਂ ਤੇ ਲਾ ਕੇ ਵੋਟਾਂ ਬਟੋਰਦੇ ਰਹੇ। ਤੇ ਹੁਣ ਜਦੋਂ ਫੌਜ ਦੇ ਨਾਲ ਖੜਨ ਦਾ ਬਿੱਲ ਆਇਆ ਤੇ ਤੁਸੀਂ ਅਗਨੀਪਥ ਯੋਜਨਾ, ਇਹ ਉਹ ਜਵਾਨਾਂ ਦੀ ਗੱਲ ਕਰਦੇ ਹੋ ਜਨਾਬ ਜਿਹਨੇ 4 ਸਾਲ ਬਾਅਦ ਰਿਟਾਇਰ ਹੋ ਜਾਣਾ? ਇਹ ਉਸ ਜਵਾਨਾਂ ਦੀ ਗੱਲ ਕਰਦੇ ਹੋ ਜਿਹੜੀ ਫੌਜ ਨੂੰ ਕਮਜ਼ੋਰ ਕਰਨ ਵਾਲੀ ਤੁਸੀਂ ਯੋਜਨਾ ਲੈ ਕੇ ਆਏ ਹੋ? ਕਿਹੜੇ ਜਵਾਨ? ਤੇ ਜੈ ਕਿਸਾਨ, ਕਮਾਲ ਆ ਜਨਾਬ। ਸਾਲ ਕਿਸਾਨ ਤੁਹਾਡੀਆਂ ਬਰੂਹਾਂ ਤੇ ਰੁਲਦਾ ਰਿਹਾ, 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਿਆ, ਤੇ ਤੁਹਾਨੂੰ ਅਵਾਨੀ ਦਾ ਪੋਤਾ ਦੇਖਣ ਜਾਣ ਦਾ ਫਿਕਰ ਸੀ, ਪਰ ਕਿਸਾਨਾਂ ਦੇ ਲਈ ਇੱਕ ਅੱਖ 'ਚ ਹੰਝੂ ਤੱਕ ਨਹੀਂ ਆਇਆ। ਤੁਸੀਂ ਜੈ ਜਵਾਨ ਜੈ ਕਿਸਾਨ ਕਿਵੇਂ ਨਾਰਾ ਦਿੰਦੇ ਹੋ? ਸੋ ਇਸ ਲਈ ਪੂਰੀ ਤਰ੍ਹਾਂ ਨਾਲ ਕੱਲ੍ਹ ਵਾਲਾ ਭਾਸ਼ਣ ਇੱਕ ਨਟੰਕੀ ਭਾਸ਼ਣ ਨਜ਼ਰ ਆਇਆ। ਉਹਦੇ ਵਿੱਚ ਕਿਤੇ ਵੀ ਉਹ ਹਕੀਕਤ ਨਜ਼ਰ ਨਹੀਂ ਆਈ। ਭਾਸ਼ਾਵਾਂ ਦਾ ਫਿਕਰ ਦਿਖਾਇਆ, ਤੇ ਜੇ ਭਾਸ਼ਾਵਾਂ ਦਾ ਫਿਕਰ ਆ ਫਿਰ ਪੰਜਾਬ ਦੇ ਰਾਸ਼ਟਰੀ ਰਾਜਮਾਰਗਾਂ ਤੇ ਹਿੰਦੀ ਕਿਉਂ ਲਿਖ ਜਾਂਦੇ ਉੱਪਰ? ਸਾਨੂੰ ਹਿੰਦੀ ਨਾਲ ਕੋਈ ਇਤਰਾਜ਼ ਨਹੀਂ, ਪਰ ਪੰਜਾਬ 'ਚ ਪੰਜਾਬੀ ਤਾਂ ਉੱਪਰ ਹੋਣੀ ਚਾਹੀਦੀ ਹੈ ਨਾ। ਤਾਂ ਫਿਰ ਕਿਉਂ ਇੱਥੇ ਰੇਲਵੇ ਸਟੇਸ਼ਨਾਂ ਦੇ ਉੱਤੇ ਹਿੰਦੀ ਉੱਪਰ ਲਿਖੀ ਆ? ਸੋ ਇਸ ਲਈ ਕਹਿੰਦੇ ਜੋ ਕੇਂਦਰ ਦਾ ਅਦਾਰਾ। ਕਮਾਲ ਆ ਜਨਾਬ। ਹਿੰਦੀ ਇੱਕ ਖੇਤਰੀ ਭਾਸ਼ਾ ਹੀ ਆ, ਉਸੇ ਤਰ੍ਹਾਂ ਉਹਦਾ ਸਥਾਨ ਆ, ਉਸੇ ਤਰ੍ਹਾਂ ਪੰਜਾਬੀ ਦਾ ਸਥਾਨ ਆ। ਅੱਜ ਗੁਜਰਾਤ, ਅੱਜ ਬੰਗਾਲ, ਅੱਜ ਕੇਰਲਾ, ਅੱਜ ਕਰਨਾਟਕਾ, ਇਹ ਸੂਬੇ ਵੀ ਆਪਣੀ ਭਾਸ਼ਾ ਨੂੰ ਲੈ ਕੇ ਫਿਕਰਮੰਦੀ 'ਚ ਨੇ ਕਿ ਸਾਡੇ ਤੇ ਹਿੰਦੀ ਥੋਪੀ ਜਾ ਰਹੀ ਆ, ਤੇ ਪੰਜਾਬ ਨਾਲ ਤੁਸੀਂ ਪਹਿਲਾਂ ਹੀ ਧੱਕੇਸ਼ਾਹੀ ਕਰ ਰਹੇ ਹੋ। ਕਿਹੜੀ ਭਾਸ਼ਾਵਾਂ ਦੀ? ਤੇ ਤੁਹਾਡਾ ਹੀ ਦੂਜਾ ਰੂਪ ਮੰਨੇ ਜਾਂਦੇ ਆ ਅਮਿਤ ਸ਼ਾਹ ਜੀ। ਉਹ ਤਾਂ ਕਹਿੰਦੇ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਰੰਗ, ਤੇ ਤੁਸੀਂ ਇੱਕ ਰੰਗ 'ਚ ਰੰਗਣ ਨੂੰ ਫਿਰਦੇ ਹੋ ਦੇਸ਼। ਤੇ ਦੇਸ਼ ਦੀ ਕੁਰਬਾਨੀ ਦੇ ਲਈ, ਦੇਸ਼ ਦੀ ਆਜ਼ਾਦੀ ਦੇ ਲਈ, ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਹਰ ਸੂਬੇ ਦਾ, ਹਰ ਖਿੱਤੇ ਦਾ, ਹਰ ਭਾਈਚਾਰੇ ਦਾ, ਜਾਤ ਧਰਮ ਫਿਰਕੇ ਤੋਂ ਉੱਪਰ ਉੱਠ ਕੇ ਹਰ ਦੇਸ਼ ਵਾਸੀ ਦਾ ਆਪੋ ਆਪਣੀ ਥਾਂ ਯੋਗਦਾਨ ਰਿਹਾ, ਤੇ ਤੁਸੀਂ ਉਸ ਨੂੰ ਇੱਕ ਨਾਲ ਜੋੜ ਕੇ ਜੇ ਦੇਖੋਗੇ ਤਾਂ ਫਿਰ ਇਹ ਕਹਿਣੀ ਤੇ ਕਰਨੀ 'ਚ ਫਰਕ ਹੈ। ਕੱਲ ਭਾਸ਼ਣ ਵਧੀਆ ਸੀ, ਤੇ ਜੇ ਕਿਸੇ ਯੂਨੀਵਰਸਿਟੀ ਵਾਲੀ ਸਟੇਜ ਤੇ ਦਿੱਤਾ ਹੁੰਦਾ ਸ਼ਾਇਦ ਪਹਿਲਾ ਇਨਾਮ ਮਿਲ ਜਾਂਦਾ, ਪਰ ਜਨਾਬ ਪ੍ਰਧਾਨ ਮੰਤਰੀ ਦੇ ਮੂੰਹੋਂ ਇਹ ਝੂਠ ਇੰਨਾ ਮਨਜ਼ੂਰ ਨਹੀਂ ਕਿ ਤੁਸੀਂ ਘੱਟੋ ਘੱਟ ਚਲੋ ਹੋਰ ਨਾ ਕਰਨ, ਹੁਣੇ ਸੁਧਾਰ ਕਰ ਲੈਣ ਪ੍ਰਵੀਨ ਜੀ, ਕਿ ਜੋ ਕੁਝ ਕੱਲ ਬੋਲਿਆ ਉਸ ਨੂੰ ਅਮਲੀ ਜਾਮਾ ਪਹਿਨਾ ਦੇਣ ਬਸ।